ਨਵਾਜ਼ ਸ਼ਰੀਫ, ਆਸਫ ਅਲੀ ਜ਼ਰਦਾਰੀ ਤੇ ਮੌਲਾਨਾ ਫਜ਼ਲ ਰਹਿਮਾਨ ਦਾ ਵੀ ਨੰਬਰ ਲੱਗ ਗਿਆ। ਪੀਡੀਐਮ ਨੂੰ ਵੀ ਡੈਡਲਾਈਨ ਮਿਲ ਗਈ। ਕੌਮ ਨੇ ਆਜ਼ਾਦੀ ਮਨਾ ਲਈ, ਲੇਕਿਨ ਪਾਕਿਸਤਾਨ ਤਹਿਰੀਕ ਇਨਸਾਫ ਦੇ ਪ੍ਰਧਾਨ ਚੌਧਰੀ ਪਰਵੇਜ਼ ਇਲਾਹੀ ਨੂੰ ਆਜ਼ਾਦੀ ਨਸੀਬ ਨਾ ਹੋਈ। ਫਿਰ ਜੇਲ੍ਹ ਯਾਤਰਾ ਵਾਸਤੇ ਟੁਰ ਗਏ। ਨਿਗਰਾਨ ਵਜ਼ੀਰ ਆਜ਼ਮ ਅਨਵਾरुल हक ਕਾਕੜ ਨੇ ਹਲਫ ਉਠਾ ਲਿਆ। ਸ਼ਹਬਾਜ਼ ਸ਼ਰੀਫ ਸਾਬਕ ਵਜ਼ੀਰ ਆਜ਼ਮ ਬਣ ਗਏ। ਨਿਗਰਾਨ ਕਾਬੀਨਾ ਦੀ ਤਸ਼ਕੀਲ ਦਾ ਮਰਹਲਾ ਸ਼ੁਰੂ। ਅਹਿਮ ਨਾਮ ਸਾਹਮਣੇ ਆ ਗਏ। ਨਿਗਰਾਨ ਹਕੂਮਤ ਆਉਂਦਿਆਂ ਹੀ ਪਾਕਿਸਤਾਨ ਤਹਿਰੀਕ ਇਨਸਾਫ ਲਈ ਨया ਇਮਤਿਹਾਨ ਸ਼ੁਰੂ ਹੋ ਗਿਆ। ਪੀਟੀਆਈ ਪਾਰਲੀਮੈਂਟੇਰੀਅਨ ਨੇ ਖੈਬਰ ਪਖਤੂਨਖਵਾ ਦੇ ਵਿੱਚ 19 ਅਗਸਤ ਨੂੰ ਵੱਡੇ ਪਾਵਰ ਸ਼ੋਅ ਦਾ ਐਲਾਨ ਕਰ ਦਿੱਤਾ। ਪਕੜ ਦਕੜ ਨਾਕਾਮ। ਪਾਕਿਸਤਾਨ ਤਹਿਰੀਕ ਇਨਸਾਫ ਨੇ ਪਹਿਲੀ ਵਾਰ ਇਮਰਾਨ ਖਾਨ ਦੀ ਗੈਰ ਮੌਜੂਦਗੀ ਦੇ ਵਿੱਚ ਆਜ਼ਾਦੀ ਦਾ ਜਸ਼ਨ ਖੁੱਲ੍ਹ ਕੇ ਮਨਾਇਆ। ਇਹ ਨੇ ਉਹ ਖਬਰਾਂ ਜਿਨ੍ਹਾਂ ਦੇ ਉੱਤੇ ਇਸ ਵਲੌਗ ਦੇ ਵਿੱਚ ਤੁਹਾਡੇ ਨਾਲ ਚਰਚਾ ਕਰਾਂਗੇ। ਮੈਂ ਵਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਬਾਊ ਸੰਫੀਦੁਰ ਰਹਿਮਾਨ ਜਾਟ ਤੇ ਤੁਸੀਂ ਵੇਖ ਰਹੇ ਹੋ ਸਾਡਾ ਫੇਸਬੁੱਕ ਤੇ YouTube ਚੈਨਲ ਪੰਜਾਬੀ ਨਿਊਜ਼। ਮੇਰੇ ਨਾਲ ਹੋਣਗੇ ਸੀਨੀਅਰ ਸਾਫੀ ਸਜਾਦ ਕਾਜ਼ਮੀ ਸਾਹਿਬ ਤੇ ਉਹਨਾਂ ਦਾ ਤਜਜ਼ੀਆ ਤੁਹਾਡੇ ਸਾਹਮਣੇ ਰੱਖਾਂਗੇ। ਸਭ ਤੋਂ ਪਹਿਲੇ ਗੱਲ ਕਰ ਲੈਂਦੇ ਆ ਮੁਸਤਕਬਲ ਦੇ ਵਿੱਚ ਪਾਕਿਸਤਾਨ ਦੀ ਗਰਮ ਹੋਣ ਵਾਲੀ ਸਿਆਸਤ ਦਾ। अस्सलाम वालेकुम जी सजाद साहब। वालेकुम सलाम। सजाद साहब, आज़ादी का जशन तो असीं हुण मना लिया तो फिर जिहड़ा पाकिस्तान की जिहड़ी सियासत है वो गर्म होण जा रही है तो नवाज शरीफ समेत PDM के जिहड़े अहम रहनुमा ने उन्हां नूं भी डैडलाइन एक मिल चुकी है तो मुस्तकबिल दे विच जिहड़ा है ना उन्हां ते भी सख्तियां जिहड़ियां ने आने वालियां ने। तुसीं इस सवाल नूं किस तरह वेखदे हो? सभी को एस्टैब्लिशमेंट कभी भी किसी भी सियासी जमात को इतना ओवरलूप नहीं देंदी कि वह काबू बाज ना आ सके। कमजोरियां रखी जांदियां ने। होंदा यही एस्टैब्लिशमेंट जिहड़ी है उसकी कोशिश होंदी कि कमजोरियां साथ तक कोल रखी जान के बाद कोई भी बागी होंदा है तो उन्हें फिर फड़ना आसानी होए। हुण यही चीज़ां हो रही ने। कुछ लैवल प्लेइंग फील्ड की सिचुएशन बन रही है लेकिन लैवल प्लेइंग फील्ड पाकिस्तान तहरीक इंसाफ ते पार्लीमेंटेरियन जिहड़ी नवीं जमात खड़ी की गई है ਉਹਦੇ ਲਈ ਬਣਾਈ ਜਾ ਰਹੀ ਹੈ। ਪਾਕਿਸਤਾਨ ਤਹਿਰੀਕ ਇਨਸਾਫ ਵਾਸਤੇ ਵੀ ਕੁਝ ਚੀਜ਼ਾਂ ਸੈਟਿੰਗ ਕੀਤੀ ਜਾ ਰਹੀਆਂ ਲੇਕਿਨ ਇਮਰਾਨ ਖਾਨ ਤੋਂ ਮਾਈਨਸ ਕਰਨ ਤੋਂ ਬਾਅਦ ਹੁਣ ਸਿਚੁਏਸ਼ਨ ਕੁਝ ਇੰਝ ਬਣ ਰਹੀ ਹੈ ਕਿ ਜ਼ਰਦਾਰੀ ਸਾਹਿਬ ਤੇ ਮੌਲਾਨਾ ਫਜ਼ਲ ਰਹਿਮਾਨ ਤੇ ਨਵਾਜ਼ ਸ਼ਰੀਫ ਤੇ ਜਿਹੜਾ ਨਿਗਰਾਨ ਦਾ ਸੈਟਅਪ ਦਾ ਐਲਾਨ ਹੋਇਆ, ਨਿਗਰਾਨ ਜ਼ਿਆਦਾ ਦਾ ਜਿਹੜਾ ਐਲਾਨ ਹੋਇਆ ਉਹਨਾਂ ਤੋਂ ਬਾਅਦ ਨਜ਼ਰ ਆਉਣਾ ਸ਼ੁਰੂ ਹੋ ਚੁੱਕਾ ਹੈ ਕਿ ਸਿਆਸੀ ਜਮਾਤਾਂ ਦੇ ਕੋਲ ਵੀ ਕੋਈ ਸ਼ੈ ਨਹੀਂ ਰਹੀ ਕਿ ਇਹ ਨਾ ਉਸੀ ਜਿਹੜਾ ਮੇਨ ਵਕਤ ਬਾਹਰੋਂ ਕਿੱਥੋਂ ਆਇਆ ਹੈ ਤੇ ਬਿੱਲ ਇੰਪਲੀਮੈਂਟ ਹੋ ਚੁੱਕਾ ਹੈ ਤੇ ਹੁਣ ਜਿਹੜਾ ਨਿਗਰਾਨ ਸੈਟਅਪ ਹੈ ਉਹਦੇ ਵਿੱਚ ਸਾਰੀ ਸਿਆਸੀ ਜਮਾਤਾਂ ਤੋੜ ਜੋੜ ਕਰ ਰਹੀਆਂ ਨੇ। ਹੁਣ ਇਹ ਵੇਖਣਾ ਪਏਗਾ ਕਿ ਐਸਟੈਬਲਿਸ਼ਮੈਂਟ ਵਾਕਈ ਨਿਗਰਾਨ ਜ਼ਿਆਦਾ ਦੀ ਤਰ੍ਹਾਂ ਹੀ ਕਾਬੀਨਾ ਵੀ ਬਣਾਉਂਦੀ ਹੈ ਆਪਣੀ ਮਰਜ਼ੀ ਦੀ ਜਾਂ ਫਿਰ ਕਿਸੇ ਦੀ ਗੱਲ ਕੋਈ ਸੁਣੀ ਜਾਂਦੀ ਤੇ ਮਤਲਬ ਹੋਏਗਾ ਕਿ ਉਸ ਸਿਆਸੀ ਜਮਾਤ ਨੂੰ ਕਿਸੇ ਹੱਦ ਤੱਕ ਪੁਆਇੰਟ ਸਕੋਰਿੰਗ ਦਾ ਮੌਕਾ ਮਿਲੇਗਾ। ਉਹ ਤੇ ਸਜਾਦ ਸਾਹਿਬ ਤੁਸੀਂ ਵੇਖਿਆ ਹੋਏਗਾ ਕਿ ਸੁਪਰੀਮ ਕੋਰਟ ਦਾ ਰਿਵਿਊ ਐਂਡ ਜੱਜਮੈਂਟ ਦਾ ਜਿਹੜਾ ਫੈਸਲਾ ਆਇਆ ਸੀ ਉਹ ਤੇ ਬਿਲਕੁਲ ਨਵਾਜ਼ ਸ਼ਰੀਫ ਦੇ ਖਿਲਾਫ ਹੀ ਸੀ। ਐਗਜ਼ੈਕਟਲੀ। ਰਿਵਿਊ ਜੱਜਮੈਂਟ ਜਿਹੜਾ ਡਿਸੀਜਨ ਦਾ ਹੈ ਉਸ ਵਾਲਾ ਜਿਹੜਾ ਫੈਸਲਾ ਆਇਆ ਸੀ ਸੁਪਰੀਮ ਕੋਰਟ ਦਾ ਉਹ ਅਸੀਂ ਐਲਾਨ ਸਮਝੀਏ ਕਿ ਜਿਹੜਾ ਮਤਲਬ ਕਿ ਜਿਹੜੇ 16 ਮਹੀਨੇ ਜਿਨ੍ਹਾਂ ਨੇ ਹਕੂਮਤ ਇੰਜੋਏ ਕੀਤੀ ਹੈ ਤੇ ਹੁਣ ਉਹਨਾਂ ਦਾ ਵੀ ਟਾਈਮ ਆ ਗਿਆ ਇਤਸਾਬ ਦਾ। ਸਰ ਅਸੀਂ ਇੰਜ ਫਰੇਮ ਕਰ ਲੈਂਦੇ ਹਾਂ ਕਿ ਸੁਪਰੀਮ ਕੋਰਟ ਦੇ ਜਿਹੜੀ ਅਕਸਰੀਤੀ ਬੈਂਚ ਹੈ ਉਹਦੀ ਤਰਫੋਂ ਇੱਕ ਕਿਸਮ ਦਾ ਖੁਦ ਮੁਖਤਾਰ ਹੋਣ ਦਾ ਐਲਾਨ ਸਮਝ ਲਓ ਫਿਲਹਾਲ ਕਿਉਂਕਿ ਐਸਟੈਬਲਿਸ਼ਮੈਂਟ ਅਜੇ ਤੱਕ ਕਰਵਟ ਲੈਣਾ ਹੈ ਥੋੜਾ ਟਾਈਮ ਲੱਗੇਗਾ ਪਤਾ ਚੱਲੇਗਾ ਕਿ ਕਿਸ ਕਰਵਟ ਬਹਿੰਦੀ ਹੈ। ਫਿਲਹਾਲ ਉਹ ਐਂਟੀ ਇਮਰਾਨ ਖਾਨ ਹੀ ਚੱਲ ਰਹੀ ਹੈ। ਮਾਜ਼ੀ ਮੁਸਤਕबिल ਕਰੀਬ 'ਚ ਜਾ ਕੇ ਕੋਈ ਸਟੈਪ ਚੇਂਜ ਕਰਦੀ ਤੇ ਫਿਰ ਉਹ ਵੇਖਣਾ ਪਏਗਾ। ਫਿਲਹਾਲ ਸਿਚੁਏਸ਼ਨ ਇੰਜ ਹੈ ਕਿ ਜੁਡੀਸ਼ੀਅਲੀ ਰੈਵੋਲੂਸ਼ਨਰੀ ਦਾ ਇੱਕ ਡਾਂਕਾ ਜਿਹੜਾ ਉਹ ਵੱਜ ਚੁੱਕਾ ਹੈ ਤੇ ਵੇਖਣਾ ਪਏਗਾ ਕਿ ਕਿਸ ਹੱਦ ਤੱਕ ਮਜ਼ੀਦ ਜਾਂਦਾ ਹੈ ਕਿਉਂਕਿ ਇਸ ਮਾਹ ਦੇ ਆਖਰ ਤੱਕ ਮੁਮਕਿਨ ਤੌਰ ਤੇ ਲਾਰਜਰ ਬੈਂਚ ਦੀ ਦਰਖਾਸਤ ਜਿਹੜੀ ਹੈ ਉਹ ਇਹ ਨੂਨ ਲੀਗ ਦਿੰਦੀ ਨਜ਼ਰ ਆਉਂਦੀ ਹੈ। ਇਮਰਾਨ ਵਜ਼ੀਰ ਆਜ਼ਮ ਅਨਵਾरुल हक ਕਾਕੜ ਨੇ ਜਿਹੜਾ ਹਲਫ ਉਠਾ ਲਿਆ ਤੇ ਸਾਡੇ ਜਿਹੜੇ 16 ਮਹੀਨੇ ਰਹਿਣ ਵਾਲੇ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਸਾਹਿਬ ਉਹ ਸਾਬਕ ਵਜ਼ੀਰ ਆਜ਼ਮ ਬਣ ਚੁੱਕੇ ਨੇ। ਹੁਣ ਨਿਗਰਾਨ ਕਾਬੀਨਾ ਦੇ ਉੱਤੇ ਜਿਹੜਾ ਹੈ ਨਾ ਕੰਮ ਸ਼ੁਰੂ ਹੋ ਗਿਆ ਤੇ ਇਸ ਦੇ ਵਿੱਚ ਵੀ ਜਿਹੜੇ ਅਹਿਮ ਨਾਮ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ। ਕਈ ਨਾਂ ਤੇ ਉਹ ਨੇ ਜਿਨ੍ਹਾਂ ਨੂੰ ਨਿਗਰਾਨ ਵਜ਼ੀਰ ਆਜ਼ਮ ਬਣਾਉਣ ਦਾ ਜਿਹੜਾ ਸੀ ਵਾਅਦਾ ਕੀਤਾ ਗਿਆ ਸੀ ਤੇ ਹੁਣ ਉਹਨਾਂ ਦੇ ਨਾਂ ਜਿਹੜੇ ਨੇ ਉਹ ਕਾਬੀਨਾ ਦੇ ਵਿੱਚ ਰੱਖੇ ਜਾਣਗੇ। ਸਰ ਥੋੜੀ ਬੜੀ ਜ਼ਬਰਦਸਤ ਗੱਲ ਹੈ ਕਿ ਨਿਗਰਾਨ ਵਜ਼ੀਰ ਆਜ਼ਮ ਆ ਚੁੱਕੇ ਨੇ ਤੇ ਸ਼ਹਬਾਜ਼ ਸ਼ਰੀਫ ਸਾਹਿਬ ਸਾਬਕਾ ਹੋ ਚੁੱਕੇ ਨੇ। ਵੇਖੋ ਹਰ ਅਰੂਜ ਨੂੰ ਜ਼ਵਾਲ ਹੈ। ਬਦਕਿਸਮਤੀ ਰਹੀ ਹੈ ਕਿ ਸਿਆਸੀ ਕਿਆਦਤ ਦੀ ਕੁਸ਼ਲਣ ਵਾਸਤੇ ਇਸਤੇਮਾਲ ਹੁੰਦੀ ਰਹੀ ਹੈ ਤੇ ਕੰਦੇ ਬੜੇ ਖੁਸ਼ ਹੋ ਕੇ ਦਿੰਦੇ ਰਹੇ ਨੇ। ਹੁਣ ਵੇਖਣਾ ਇਹ ਪਏਗਾ ਕਿ ਮਜ਼ੀਦ ਕਿਤਨੇ ਵਾਰੀ ਤੁਸੀਂ ਕੰਦੇ ਦਿਓਗੇ। ਸਿਆਸਤ ਇਹੀ ਹੁੰਦੀ ਰਹੀ। ਇਮਰਾਨ ਖਾਨ ਦੇ ਦੌਰ 'ਚ ਵੀ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਕੰਦੇ ਆਪਣੇ ਦਿੱਤੇ। ਹੁਣ ਉਸ ਤੋਂ ਬਾਅਦ ਹੁਣ ਕੋਸ਼ਿਸ਼ ਇਹਨਾਂ ਵੀ ਇਹ ਕੀਤੀ ਕਿ ਕੱਪੜੇ ਕੰਦੇ ਦੇ ਕੇ ਇਮਰਾਨ ਖਾਨ ਕੁਚਲਿਆ ਜਾਏ ਲੇਕਿਨ ਇਹ ਸੋਲੂਸ਼ਨ ਨਹੀਂ ਹੈ।
ਸਿਆਸਤਦਾਨਾਂ ਨੂੰ ਚਾਹੀਦਾ ਕਿ ਸਿਆਸੀ ਤੌਰ ਤੇ ਸੋਲੂਸ਼ਨ ਕੱਢਣ। ਸਦਰ ਸਾਹਿਬ ਦੀ ਤਕਰੀਰ ਨੂੰ ਵੇਖ ਲਓ, ਉਹ ਬੜੀ ਜ਼ਬਰਦਸਤ ਕਿਸਮ ਦੀ ਮੰਜੀ ਹੋਈ ਤਕਰੀਰ ਸੀ। ਪਰ ਜਿਹੜੀ ਕਾਬੀਨਾ ਦੇ ਵਾਲਾਂ ਜਿਹੜੀ ਗੱਪਸ਼ਪ ਚੱਲ ਰਹੀ ਹੈ, ਚੀਜ਼ਾਂ ਚੱਲ ਰਹੀਆਂ ਨੇ, ਮੇਰੇ ਖਿਆਲ ਸਿਰਫ ਗੱਪਸ਼ਪ ਹੀ ਕਹਾਂਗੇ, ਕਿਉਂਕਿ ਨਾ ਉਹ ਹੀ ਆਣੇ ਨੇ ਜਿਹੜੇ ਤੁਹਾਡੇ ਸਾਹਮਣੇ ਨਿਗਰਾਨ ਜ਼ਾਦਮ ਜਿਵੇਂ ਬੜੇ ਨੇ, ਇੰਜੀ ਕਾਬੀਨਾ ਦੀ ਵੀ ਤਸ਼ਕੀਲ ਹੋਏਗੀ। ਕਿਉਂਕਿ ਫੀਜ਼ ਸ਼ੇਖ ਦੇ ਉੱਤੇ ਅਨੂਲਿਕ ਦਾ ਬੜਾ ਸਖਤ ਰੱਦਅਮਲ ਆਇਆ ਸੀ, ਜਲੀਲ ਲਿਵਾਸ ਜਲਾਨੀ, ਤੇ ਉਸ ਤੋਂ ਬਾਅਦ ਜਿਹੜੇ ਦੂਜੇ ਨੇ ਆਪਣੇ ਸਾਖਦਾਰ ਸਾਹਿਬ ਜਿਹਨਾਂ ਫਾਈਨੈਂਸ ਮਿਨਿਸਟਰ ਵਾਸਤੇ ਦਾ ਨਾਂ ਆ ਰਿਹਾ ਹੈ, ਇਹਦੇ ਉੱਤੇ ਵੀ ਪੀਪਲਸ ਪਾਰਟੀ ਦੇ ਹੁਣ ਇਖਤਲਾਫਾਤ ਤਫਜ਼ਾਤ ਬੜੇ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਤੇ ਹੁਣ ਤੇ ਮौलाना फजल रहमान साहब भी कोई अपनी मौजूदगी के साथ दिला रहे हैं, वो भी कह रहे हैं कि साखदार ने बहुत टाइम ले लिया, आप किसी और को मौका दें, यानी कि वो भी ਹੁਣ किसी हद तक तफजात अपने शो ऑफ कर रहे हैं। ਐਪਟਮਾ ਦੇ ਜਿਹੜੇ ਪੈਟਰਨ ਚੀਫ ਨੇ ਗੌਰ ਇਜਾਜ਼ ਸਾਹਿਬ, ਉਹਨਾਂ ਦਾ ਨਾਮ ਆ ਰਿਹਾ ਕਿਉਂਕਿ ਬੜੇ ਕਲੋਜ਼ ਸਮਝੇ ਜਾਂਦੇ ਨੇ ਜ਼ਰਦਾਰੀ ਸਾਹਿਬ ਦੇ। ਪਹਿਲੇ ਕੋਸ਼ਿਸ਼ ਕੀਤੀ ਸੀ ਪੀਪਲਸ ਪਾਰਟੀ ਨੇ ਆਪਣੇ ਦੌਰ 'ਚ ਵੀ ਜਾ ਕੇ, ਤੇ ਐਪਟਮਾ ਦੇ ਇਸੀ ਪੈਟਰਨ ਚੀਫ ਗੌਰ ਇਜਾਜ਼ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਜ਼ਰਦਾਰੀ ਸਾਹਿਬ ਨੇ, ਜਿਹਦੇ ਵਿੱਚ ਇਹਨਾਂ ਇਹ ਕਲੇਮ ਕੀਤਾ ਸੀ ਕਿ $100 ਤੱਕ ਆਪਣੀ ਪਾਕਿਸਤਾਨੀ ਐਕਸਪੋਰਟ ਜਿਹੜੀ ਹੈ ਟੈਕਸਟਾਈਲ ਦੀ ਤੇ ਦੀਗਰ ਮਾਚੋਸ ਵੀ ਲੈ ਕੇ ਜਾ ਸਕਦੇ हैं। ਜਿਹੜਾ ਕਿ ਹੁਣ ਵੇਖੋ ਮੌਜੂਦਾ ਸਿਚੁਏਸ਼ਨ ਪਾਕਿਸਤਾਨ ਦਾ ਤਕਰੀਬਨ $130 ਦਾ ਮਜਮੂਈ ਤੌਰ 'ਤੇ ਕਰਜ਼ਾ ਬਣਦਾ, ਜਿਹੜਾ ਅਸੀਂ ਮੁਖਤਲਿਫ ਲੈਂਡਰਸ ਕੋਲ ਲਿਆ, IMF ਹੈ, ADB ਦੀਗਰ ਮਮਾਲਿਕ ਨੇ, ਤੇ ਇਹ ਬੜਾ ਇੱਕ ਅਨਰੀਅਲਿਸਟਿਕ ਅਪਰੋਚ ਹੈ। ਪਰ ਹੁਣ ਦੀਗਰ ਜਿਹੜੀ ਕਾਬੀਨਾ ਦੇ ਨਾਂ ਆ ਰਹੇ ਨੇ, ਸਰਫਰਾਜ਼ ਬੁਗਟੀ ਸਾਹਿਬ ਤभी ਨਾ ਜ਼ੇਰ ਗਰਦਿਸ਼ ਕਰ ਰਿਹਾ ਹੈ, ਤੇ ਤੁਹਾਨੂੰ ਪਤਾ ਹੀ ਹੈ ਕਿ ਦਾਖਲਾ ਦਾ ਰੋਲ ਬੜਾ ਇੰਪੋਰਟੈਂਟ ਰੋਲ ਹੁੰਦਾ ਹੈ। ਬਲੋਚਿਸਤਾਨ ਦੇ ਵਿੱਚ ਵੀ ਆਪਣਾ ਵਜ਼ੀਰ ਦਾਖਲਾ ਜਿਹੜੇ ਰਹੇ ਨੇ, ਤੇ ਮੇਰੇ ਖਿਆਲ 'ਚ ਨਾ ਐਸਟੈਬਲਿਸ਼ਮੈਂਟ ਦੀ ਕੋਸ਼ਿਸ਼ ਹੈ ਕਿ ਬਲੋਚਿਸਤਾਨ ਦੀ ਸਾਰੀ ਮਹਿਰੂਮੀਆਂ ਇਸ ਨਿਗਰਾਨ ਸੈਟਅਪ 'ਚ ਪੂਰੀਆਂ ਕਰਾ ਲਈਆਂ ਜਾਣ, ਤਾकि ਹੁਣ ਤੁਹਾਨੂੰ ਯਾਦ ਹੋਏਗਾ ਯਾਰ, ਮੈਨੂੰ ਕੁਝ ਦਿਨ ਪਹਿਲੇ ਦੀ ਗੱਲ ਯਾਦ ਆਉਂਦੀ ਹੈ ਕਿ ਇਹ ਬਲੋਚਿਸਤਾਨ ਅਵਾਮੀ ਪਾਰਟੀ ਉਹ ਪਾਰਟੀ ਨਹੀਂ ਸੀ ਜਿਹਦੇ ਬਾਰੇ 'ਚ ਨੂਨ ਲੀਗ ਨੂੰ ਤੇ ਪੀਪਲਸ ਪਾਰਟੀ ਵਾਲੇ ਬੜੇ ਤਾਨੇ ਮਾਰਦੇ ਨਜ਼ਰ ਆਉਂਦੇ ਸਨ ਕਿ ਸਾਡੇ ਜ਼ਮ ਹੋ ਜਾਓ, ਤੁਹਾਨੂੰ ਹਿੱਸਾ ਦੇਵਾਂਗੇ। ਬਿਲਕੁਲ ਜਿਹੜੀ ਇੱਕ ਪਾਰਟੀ ਜਿਹੜੀ ਖਤਮ ਹੋਣ ਜਾ ਰਹੀ ਸੀ, ਉਸ ਨੂੰ ਦੁਬਾਰਾ ਉਹਦਾ ਰੀਸਟਰਕਚਰ ਕੀਤਾ ਜਾ ਰਿਹਾ, ਉਸ ਨੂੰ ਸੂਬੇ ਦੇ ਲੈਵਲ ਤੋਂ ਕੱਢ ਕੇ ਜਿਹੜਾ ਵਫਾਕ ਦੇ ਵਿੱਚ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ। ਤੇ ਇਹਨਾਂ ਦਾ ਇੱਕ ਹੋਰ ਬੜੀ ਮਜ਼ੇ ਦੀ ਦਿਲਚਸਪ ਗੱਲ ਐਡ ਕਰਦਾ ਜਾਵਾਂ ਕਿ ਇਹਨਾਂ ਦਾ ਜਿਹੜਾ ਕੌਮੀ ਨਿਸ਼ਾਨ ਹੈ ਨਾ, ਜਿਹੜਾ ਇਹਨਾਂ ਦੀ ਪਾਰਟੀ ਦਾ ਸਿੰਬਲ ਹੈ, ਉਹ ਵੀ ਗਾਂ ਦੀ ਸੀ। ਉਹਦੇ ਉੱਤੇ ਬੜਾ ਰੌਲਾ ਬਣਿਆ ਰਿਹਾ ਕਿ ਇਹਨਾਂ ਇਲੈਕਸ਼ਨ ਚ ਕਮਿਸ਼ਨ ਜਾ ਕੇ ਕਿਹਾ ਸਾਡਾ ਕੋਈ ਸਿੰਬਲ ਚੇਂਜ ਕਰੋ, ਕੋਈ ਨਾਮ ਕੋਈ ਨਵਾਂ ਸਿੰਬਲ ਕੋਈ ਨਵੀਂ ਦਿਓ, ਤੇ ਬੜਾ ਰੌਲਾ ਸ਼ੌਲਾ ਚੱਲਿਆ ਰਿਹਾ। ਤੇ ਠੀਕ ਹੈ ਨਾ, ਫਿਰ ਅੱਲਾ ਦੀ ਗਾਹ ਬਣ ਕੇ ਜਿਹੜਾ ਫਿਰ ਹਕੂਮਤ ਕਰਦੇ ਰਹਾਂਗੇ। ਜਿਸ ਟਾਈਮ ਸ਼ਾਇਦ ਖਕਾਨ ਅਬਾਸੀ ਵਜ਼ੀਰ ਆਜ਼ਮ ਸੀ, ਤੇ ਉਸ ਟਾਈਮ ਉਹਨਾਂ ਦੇ ਬਾਰੇ 'ਚ ਵੀ ਇਹ ਮਸ਼ਹੂਰ ਸੀ ਕਿ ਇਹ ਵੀ ਅੱਲਾ ਦੀ ਗਾਹ ਵਾ। ਤੇ ਬਾਕੀ ਇਹ ਹੁਣ ਆਪਣਾ ਨਿਗਰਾਨ ਹਕੂਮਤ ਆਉਂਦੇ, ਜਿਹੜਾ ਪਾਕਿਸਤਾਨ ਤਰੀਕੇ ਇਨਸਾਫ ਲਈ ਜਿਹੜਾ ਉਹ ਨਿਯਮ ਇਮਤਿਹਾਨ ਸ਼ੁਰੂ ਹੋ ਗਿਆ। ਪਾਕਿਸਤਾਨ ਤਰੀਕੇ ਇਨਸਾਫ ਪਾਰਲੀਮੈਂਟੇਰੀਅਨ ਨੇ ਜਿਹੜਾ ਖੈਬਰ ਪਖਤੂਨਖਵਾ ਦੇ ਵਿੱਚ 19 ਅਗਸਤ ਨੂੰ ਜਿਹੜਾ ਹੈ ਨਾ ਇੱਕ ਵੱਡਾ ਸ਼ੋਅ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਹੈ। ਵੇਖੋ ਸਰ, ਬਦਕਿਸਮਤੀ ਤੇ ਹੈ ਕਿ ਲੈਵਲ ਪਲੇਇੰਗ ਫੀਲਡ ਜਿਹੜੀ ਹੈ ਓਪਨਲੀ ਨਹੀਂ ਦਿੱਤੀ ਜਾ ਰਹੀ। ਵੇਖੋ ਅਸੀਂ ਵੇਖਿਆ ਕਿ 14 ਅਗਸਤ ਦਾ ਵੀ ਜਸ਼ਨ ਆਜ਼ਾਦੀ ਬੜਾ ਖੁੱਲ੍ਹ ਕੇ ਮਨਾਇਆ ਲੋਕਾਂ, लेकिन एक मखसूस झंडा पकड़ने लोगों को पकड़ दकड़ की गई, चाहे उन्होंने 2 झंडे पकड़े हो लेकिन एक झंडा उन्होंने को लिया गया। ये बड़ा एक आइसोलेशन है, पोलिटिकल आइसोलेशन की कोशिश की जा रही है, बड़ा खतरनाक है। बहरहाल जो दूजा ग्रुप है जो ड्राइव किया गया सी एस्टैबलिशमेंट तरफों पाकिस्तान तहरीक इंसाफ पार्लियामेंटेरियन का जिन्होंने लीड कर रहे सन बड़े पाकिस्तान जोड़े पाकिस्तान तहरीक इंसाफ के चेयरमैन ने इमरान खान के बड़े पुराने दरीना दोस्त परवेज़ खटक साहब का, ये हुण कोशिश करना चाह रहे हैं कि मैं आंख का तारा बना तो मैं पख्तून कार्ड खेडदे हाँ स्पैसिफिक वोट बैंक ना पाकिस्तान तरीके इंसाफ तो अलग करा खैबर पख्तूनख्वा। अख दे तारे तो याद आया कि कल जड़ा सी साबक वज़ीर आज़म शहबाज शरीफ ने भी दावा किया सी कि वो भी एस्टैबलिशमेंट दी अख दा तारा रहे हैं। अच्छा, इसके बारे में तरदीद भी की है उसमें बुखारी ने, तुम शायद सी वो वेखिया हो प्रोग्राम, ये कहती नजर आती है कि उनका ये कहना था कि हम सब चीज़ें सबको लेकर चले हैं, इस वजह से आंख का तारा वो कोशिश कर रहे थे कि मैं सियासी तौर पर शायद उजागर करूँ कि सियासी जमातों का आंख का तारा सी। वैसे एक गल है अपना, लेकिन एक शायद ऐड करते जावा कि सर आंख का तारा क्यों ना हो, 99% तरक्याती फंड 3 हफ्ते उड़ाया गया है, आंख का तारा क्यों ना हो, इतना फंड जो साल च लगता वो 3 हफ्ते ला देते हैं। ਤੁਸੀਂ ਇਹ ਵੀ ਤਾਂ ਵੇਖੋ ਨਾ ਕਿ ਪਿਛਲੇ 16 ਮਹੀਨਿਆਂ ਦੇ ਵਿੱਚ ਜੋ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ ਆਮ ਹੀ ਨਹੀਂ ਕਿਹਾ, ਉਹਨਾਂ ਨੇ ਕੋਈ ਵੀ ਕਿਸੇ ਕਿਸਮ ਦਾ ਜਵਾਬ ਨਹੀਂ ਦਿੱਤਾ, ਨਾ ਕੋਈ ਹੀਲੇ ਬਹਾਨੇ ਕੀਤੇ ਨੇ, ਤੇ ਫਿਰ ਅੱਖ ਦਾ ਤਾਰਾ ਸੀ ਤੇ ਇਤਨਾ ਫੰਡ ਆਪਣਾ ਜਿਹੜਾ ਹਲਕਿਆਂ ਦੇ ਵਿੱਚ MNAs ਨੂੰ ਜਿਹੜਾ ਦੇ ਦਿੱਤਾ ਗਿਆ। ਮੈਂ ਕਿਹਾ ਜੋ ਗਾਇਨ ਸਿੰਬਲ ਅਜੇ ਤੱਕ BJP ਕੋਲ ਰਹਿਣੀ ਚਾਹੀਦੀ ਹੈ, ਉਹ ਕੰਮ ਦੀ ਸ਼ਾਇਦ। ਪਰ ਵੇਖੋ ਸਿਚੁਏਸ਼ਨ ਤੇ ਕੁਝ ਇੰਜ ਬਣ ਚੁੱਕੀ ਹੈ ਕਿ ਜਿਹੜਾ ਨਿਗਰਾਨ ਸੈਟਅਪ ਬਣ ਰਿਹਾ ਹੈ ਇਹਦੇ ਵਿੱਚ ਮੇਨ ਵਕਤ ਨਾ ਐਡ ਹੋਣਗੇ ਤੇ ਕੋਈ ਵੀ ਨਾ ਮਜ਼ੀਦ ਐਡ ਹੋ ਸਕਦਾ, ਰਿਮੂਵ ਵੀ ਹੋ ਸਕਦਾ ਹੈ। ਅੱਛਾ, ਤੁਹਾਨੂੰ ਕੀ ਲੱਗ ਰਿਹਾ ਜਿਹੜਾ 19 ਅਗਸਤ ਨੂੰ ਨਸ਼ਹਿਰਾ ਦੇ ਵਿੱਚ ਜਿਹੜਾ ਜਲਸਾ ਕਰਨ ਜਾ ਰਿਹਾ परवेज़ खटक, ਉਹ अपना कोई बड़ा पावर शो करने च कामयाब हो जाएगा? ये चीज़ पहली मरतबा करन जा रहे हैं, तो रैली की सतह ते भी उन्होंने फिलहाल कोई कंपेन नहीं की थी। इसका मतलब ये है कि उन्होंने किसी दसिया कि तुसीं करो, असीं तुहानूं सपोर्ट करांगे, यानी कि असीं आवाम देख सकते हैं इस पावर शो च आवाम देखने नजर आएगी। कितनी आएगी? लग रहा है कि जिस तरह पाकिस्तान तरीके इंसाफ दे खैबर पख्तूनख्वा तो
ਤਕਰੀਬਨ 50 ਦੇ ਕਰੀਬ ਜਿਹੜੇ ਸਾਬਕ ਐਮਪੀਏ ਜਿਹੜੇ ਨੇ ਉਹ ਪ੍ਰਵੇਸ਼ ਖਟਕ ਗਰੁੱਪ 'ਚ ਸ਼ਾਮਲ ਹੋ ਚੁੱਕੇ ਨੇ। ਅਗਰ ਹਰ ਸਾਬਕ ਐਮਪੀਏ ਜਿਹੜਾ ਹੈ ਉਹ ਕੋਈ 5-5 ਹਜ਼ਾਰ ਬੰਦੇ ਵੀ ਲੈ ਕੇ ਆਵੇ ਤੇ ਤਾਦਾਦ ਤੇ ਜਿਹੜੀ ਹੈ ਫਿਰ ਲੱਖਾਂ ਦੇ ਵਿੱਚ ਚਲੀ ਸਰ ਜਾਏਗੀ। 5-5 ਹਜ਼ਾਰ ਮੇਰੇ ਖਿਆਲ 'ਚ ਤਾਂ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਮਰਾਨ ਖਾਨ ਦਾ ਹੀ ਵੋਟ ਬੈਂਕ ਸੀ ਜਿਹੜਾ ਉਹਨਾਂ ਕੋਲ ਗਿਆ ਸੀ। ਤੇ ਹੁਣ ਇਹ ਵੇਖਣਾ ਪਏਗਾ, ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਮੈਂਸ਼ਨ ਕਰ ਚੁੱਕਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਪਾਰਲੀਮੈਂਟੇਰੀਅਨ ਯਾਨੀ ਕਿ ਪ੍ਰਵੇਸ਼ ਖਟਕ ਦੀ ਜਮਾਤ ਹੈ, ਉਹਨਾਂ ਅੱਜ ਤੱਕ ਨਾ ਕਾਰਨਰ ਮੀਟਿੰਗ ਕੀਤੀ ਹੈ, ਨਾ ਕੋਈ ਰੈਲੀ ਕੰਡਕਟ ਕੀਤੀ ਹੈ, ਨਾ ਕਿਸੇ ਦੀ ਸ਼ਾਦੀ ਜਾਂ ਫੌਤ ਗਏ ਨੇ। ਇਹਦਾ ਮਤਲਬ ਹੈ ਕਿ ਇਹ ਚੀਜ਼ ਫਿਲਹਾਲ ਆਈਸੋਲੇਸ਼ਨ ਹੈ ਕਿ ਵੇਖਣਾ ਪਏਗਾ ਕਿ ਆਵਾਮ ਕਿਸ ਹੱਦ ਤੱਕ ਉਹਨਾਂ ਨੂੰ ਵੈਲਕਮ ਕਰਦੀ ਹੈ ਜਾਂ ਕਿਸ ਹੱਦ ਤੱਕ ਰਿਜੈਕਟ ਕਰਦੀ ਹੈ। ਹੁਣ ਇਹ ਚੀਜ਼ ਤੈਅ ਕਰੇਗੀ ਐਸਟੈਬਲਿਸ਼ਮੈਂਟ ਵਾਸਤੇ ਕਿ ਆਇਆ इंतखाबात कितनी जल्दी कराने चाहिए या कितने आगे लेके जाने चाहिए, क्योंकि KPK ड्राइव करना एस्टैब्लिशमेंट वास्ते बड़ा इम्तिहान है। तो अगर ये ड्राइव करना कामयाब होया तो फिर समझ लो कि वफाक चो भी या पंजाब चो भी कंट्रोल कर सकते। ਅਸਲ ਦੇ ਵਿੱਚ ਜਿਹੜਾ ਮੁਜ਼ਾਮਤ ਹੈ ਉਹ ਉਹਨਾਂ ਦੋਵਾਂ ਸੂਬਿਆਂ ਦੇ ਵਿੱਚ ਹੀ ਜਿਹੜਾ ਹੈ ਨਾ ਉਹਨਾਂ ਨੂੰ ਜ਼ਿਆਦਾ ਉਸ ਦਾ ਸਾਹਮਣਾ ਕਰਨਾ ਪੈ ਰਿਹਾ। ਪੰਜਾਬ ਤੇ ਸਿੰਧ ਆਲਰੇਡੀ ਜਿਹੜਾ ਹੈ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ। ਅੱਛਾ, ਪਕੜ ਦਕੜ ਜਿਹੜੀ ਹੈ ਉਹ ਨਾਕਾਮ ਹੋਈ ਹੈ। ਪਾਕਿਸਤਾਨ ਤਹਿਰੀਕ ਇਨਸਾਫ ਨੇ ਜਿਹੜਾ ਪਹਿਲੀ ਵਾਰ ਜਿਹੜਾ ਆਪਣੇ ਕਾਇਦ ਇਮਰਾਨ ਖਾਨ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜਾ ਨਾ ਇਤਨੇ ਜ਼ੁਲਮ ਤੇ ਜਬਰ ਦੇ ਬਾਵਜੂਦ ਜਿਹੜਾ ਖੁੱਲ੍ਹ ਕੇ ਆਜ਼ਾਦੀ ਦਾ ਜਿਹੜਾ ਜਸ਼ਨ ਮਨਾਇਆ। ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ? ਸਰ ਵੇਖੋ, ਮੈਂ ਵੇਖੇ ਨੇ ਕੁਝ ਫੁਟੇजेस, ਤੁਸੀਂ ਵੀ ਵੇਖੀਆਂ ਹੋਣੀਆਂ ਨੇ ਕਿ ਬਜ਼ੁਰਗ ਬੰਦੇ ਨੇ 70-80 ਸਾਲ ਦੇ, ਉਹ ਵੀ ਸਾਈਕਲਾਂ ਤੇ ਝੰਡੇ ਲਾ ਕੇ ਫਿਰ ਰਹੇ ਨੇ। ਮੇਰੇ ਖਿਆਲ 'ਚੋਂ ਇੱਕ ਵਕਤ ਸੀ ਕਿ ਪਾਕਿਸਤਾਨ ਤਹਿਰੀਕ ਇਨਸਾਫ ਹੀ ਮਰਕਜ਼ੀ ਜਮਾਤ ਕਾਊਂਟ ਹੁੰਦੀ ਸੀ ਤੇ ਇਹ ਸ਼ੱਕ ਨਹੀਂ ਹੈ ਕਿ ਹੁਣ ਵੀ ਜਿਹੜਾ ਉਹ ਦੁਨੀਆ ਦੇ ਵਿੱਚ ਜਿਹੜਾ ਕੋਈ 6ਵੇਂ ਨੰਬਰ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਇਹ ਵੀ ਪਹਿਲੇ ਨੰਬਰ ਤੇ ਹੀ ਹੈ। ਵੋਟ ਇੱਕ ਸਪੈਸੀਫਿਕ ਕੋਈ ਸਰਵੇ ਜਿਹੜੇ ਕੰਡਕਟ ਕੀਤੇ ਜਾਂਦੇ ਨੇ ਉਹਦੇ ਵਿੱਚ ਵਾਕਈ ਇੱਕ ਵੋਟ ਬੈਂਕ ਬੜਾ ਹੱਦ ਤੱਕ ਉਹਨਾਂ ਦਾ ਬੜਿਆ ਹੈ। ਵੇਖੋ, ਮੈਂ ਇਸ ਚੀਜ਼ ਨੂੰ ਇਹ ਸਮਝਦਾ ਕਿ ਅਗਰ ਮਰਕਜ਼ੀ ਜਮਾਤ ਤੁਸੀਂ ਬਣਾਈ ਸੀ ਤਾਂ ਉਹਨੂੰ ਤੋੜਨਾ ਵੀ ਤੁਸੀਂ ਟਾਈਮ ਲੱਗੇਗਾ ਤੁਹਾਨੂੰ, ਅਗਰ ਤੁਸੀਂ ਤੋੜਨਾ ਚਾਹੁੰਦੇ ਹੋ। ਲੇਕਿਨ ਮੈਂ ਵੇਖਿਆ ਕਿ ਜਸ਼ਨ ਆਜ਼ਾਦੀ ਵਿੱਚ 2 ਝੰਡੇ ਕੈਰੀ ਕੀਤੇ ਗਏ ਨੇ ਮੁਖਤਲਿਫ ਬੱਚਿਆਂ ਦੀ ਤਰਫੋਂ, ਬਜ਼ੁਰਗਾਂ ਦੀ ਤਰਫੋਂ। ਤੇ ਯੰਗਸਟਰ ਤੇ ਤੁਹਾਨੂੰ ਪਤਾ ਹੀ ਹੈ ਕਿ ਕਾਬੂ ਨਹੀਂ ਆਉਂਦੇ, ਹਮੇਸ਼ਾ ਇਮਰਾਨ ਖਾਨ ਨੂੰ ਕਹਿੰਦਾ ਰਹਿੰਦਾ ਕਿ ਮੇਰੇ ਯੂਥ ਆਗੇ ਨਿਕਲੇਗੀ। ਪਰ ਇਸ ਵੋਟ ਮਰਤਬਾ ਆਵਾਮ ਨੇ ਖੁੱਲ੍ਹ ਕੇ, ਮੈਂ ਸਪੈਸੀਫਿਕਲੀ ਵੇਖ ਰਿਹਾ ਕਿ ਪੁਰਅਮਨ ਕਿਸਮ ਦਾ ਉਹਨਾਂ ਜਸ਼ਨ ਆਜ਼ਾਦੀ ਮਨਾਈ, ਕਿਉਂਕਿ ਐਕਸਪੈਕਟੇਸ਼ਨ ਸੀ ਕਿ ਕੋਈ ਸ਼ੇਰਪਸੰਦ ਬੰਦੇ ਜਿਹੜੇ ਨੇ ਕੁਝ ਫਿਰ ਮਸਤੀਆਂ ਕਰਨਗੇ, ਹੋ ਸਕਦਾ ਫਿਰ ਰੌਲਾ ਹੋਏ। ਮੈਂ ਇਹ ਚੀਜ਼ਾਂ ਵੇਖੀਆਂ ਨੇ ਕਿ ਨਵੀਂ ਨਵੇਲੀ ਗੱਡੀਆਂ ਜਿਹੜੀਆਂ ਤੋੜੀਆਂ ਗਈਆਂ ਨੇ ਸਿਰਫ ਅਗਰ ਝੰਡਾ ਸਪੈਸੀਫਿਕ ਜਮਾਤ ਦਾ ਲੱਗਾ ਹੈ। ਤੇ ਜੋ ਮੇਰੇ ਖਿਆਲ 'ਚ ਬੜਾ ਹੀ ਖਤਰਨਾਕ ਜੈਸਟਰ ਹੈ। ਅਗਰ ਕਿਸੇ ਸਿਆਸੀ ਜਮਾਤ ਦੀ ਤਰਫੋਂ ਕੀਤਾ ਗਿਆ ਤਾਂ ਮੇਰੇ ਖਿਆਲ 'ਚ ਕੰਡੈਮ ਕਰੋ, ਤੇ ਅਗਰ ਐਸਟੈਬਲਿਸ਼ਮੈਂਟ ਕੋਸ਼ਿਸ਼ ਕਰ ਰਹੀ ਤਾਂ ਮੇਰੇ ਖਿਆਲ 'ਚ ਉਹਨੂੰ ਮਜ਼ੀਦ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅੱਛਾ, ਦੂਸਰਾ ਕਿ ਥੋੜ੍ਹੇ ਜਿਹਾ ਅੱਜ ਲਾਈਟਰ ਸਟੋਰੀ ਵੀ ਅਸੀਂ ਉਹਦੇ ਉੱਤੇ ਡਿਸਕਸ ਕਰ ਲੈਂਦੇ ਹਾਂ ਕਿ ਪਾਕਿਸਤਾਨ ਦੀ ਜਿਹੜੀਆਂ 2 ਸਟੇਜ ਫਨਕਾਰਾਂ ਜਿਹੜੀਆਂ ਨੇ ਉਹਨਾਂ ਉੱਤੇ ਜਿਹੜਾ ਪਾਬੰਦੀ ਲਾ ਦਿੱਤੀ ਗਈ ਹੈ ਕਿ ਉਹਨਾਂ 'ਤੇ ਇਲਜ਼ਾਮ ਲਗਾਇਆ ਗਿਆ ਕਿ ਉਹ ਬਾਹਯਾਤ ਕਿਸਮ ਦਾ ਜਿਹੜਾ ਕੋਈ ਡਾਂਸ ਕਰ ਰਹੀਆਂ ਸੀ। ਵੇਖੋ, ਪੰਜਾਬ ਦੀ ਨਿਗਰਾਨ ਹਕੂਮਤ ਕੋਲ ਅਗਰ ਕੋਈ ਕਾਰਕਰਦਗੀ ਪੁੱਛੀ ਜਾਏ ਨਾ ਕਿ ਕੀ ਕੀਤਾ ਹੈ ਤੇ ਉਹਨਾਂ ਵਿੱਚ ਇੱਕ ਬੜਾ ਸੁਨਹਿਰੀ ਰੂਪ 'ਚ ਲਿਖਿਆ ਜਾਏਗਾ। ਇੱਕ ਹੋਰ ਵੀ ਇਵੈਂਟ ਹੈ ਕਿ ਤੁਹਾਨੂੰ ਯਾਦ ਹੋਵੇਗਾ ਮੈਂਗੋ ਫੈਸਟੀਵਲ ਸੀ ਪੰਜਾਬ 'ਚ, ਉਹਦੇ ਵਿੱਚ ਵੀ ਇਹ ਵਜ਼ੀਰ ਇਤਲਾਤ, ਨਿਗਰਾਨ ਵਜ਼ੀਰ ਇਤਲਾਤ ਮੀਰ ਫੈਮਿਲੀ ਦੇ ਚਸ਼ਮਾ ਚਰਾਗ ਆਮਰ ਮੀਰ ਸਾਹਿਬ, ਇਹਨਾਂ ਨੇ ਉੱਥੇ ਮੈਂਗੋ ਫੈਸਟੀਵਲ ਵਿੱਚ ਜਾ ਕੇ ਜਿਹੜਾ ਰੌਲਾ ਸ਼ੌਲਾ ਹੋਇਆ ਸੀ, ਇੱਕ ਉਹ ਤੇ ਇੱਕ ਇਹ ਜਿਹੜਾ ਨੇ ਸਟੈਪ ਲਿਆ, ਬੜਾ ਤਾਰੀਖੀ ਸਟੈਪ ਹੈ। ਪਰ ਇਹ ਵੀ ਸਟੈਪ ਅੱਛਾ ਹੈ ਕਿ ਅਖਲਾਕ ਬਾਖਤਾ ਹਰਕਾਤ ਵਿੱਚ ਇਲਜ਼ਾਮ ਹੈ ਉਹਨਾਂ 'ਤੇ ਕਿ ਅਲਹਮਰਾ ਹਾਲ 'ਚ ਜਾ ਕੇ ਹਵਾਸ ਬਾਖਤਾ ਗੈਰ ਇਖਲਾਕੀ ਜਿਹੜੀ ਚੀਜ਼ਾਂ ਨੇ ਉਹਨਾਂ ਕੀਤੀਆਂ ਜਿਸ ਵਜ੍ਹਾ ਤੋਂ ਉਹਨਾਂ ਪਾਬੰਦੀ ਲਾਈ ਗਈ ਹੈ। ਬਹਰਹਾਲ ਸਾਡੀ ਜਿਹੜੀ ਅਖਲਾਕੀ ਇਕਦਾਰ ਹੈ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ ਅਸੀਂ ਵੇਖ ਰਹੇ ਸਾਂ ਕਿ ਲੋਕ ਕ੍ਰਿਟੀਸਾਈਜ਼ ਕਰਦੇ ਨੇ, ਤਨਕੀਦ ਕਰਦੇ ਨੇ, ਤਨਕੀਦ ਬਰਾਏ ਤਨਕੀਦ ਨਹੀਂ ਹੁੰਦੀ, ਕਈ ਚੀਜ਼ਾਂ ਇਸਲਾਹ ਦੀ ਤਰਫ ਲੈ ਜਾਂਦੀਆਂ। ਲੇਕਿਨ ਜਿਹੜਾ ਹੁਣ ਸਿਚੁਏਸ਼ਨ ਬਣ ਚੁੱਕੀ ਹੈ ਨਾ, ਪਾਬੰਦੀਆਂ ਇਸ ਹੱਦ ਤੱਕ ਹੋ ਚੁੱਕੀ ਨੇ ਕਿ ਲੋਕ ਹੁਣ ਮੰਨਣ ਤਿਆਰ ਹੀ ਨਹੀਂ ਕਿ ਪਾਬੰਦੀ ਲੱਗੀ ਹੈ ਤੇ ਠੀਕ ਲੱਗੀ ਨਹੀਂ ਲੱਗੀ। ਪਰ ਅਗਰ ਗੈਰ ਇਖਲਾਕੀ ਹਰਕਤ ਵਿੱਚ ਮੁਲਵਸ ਹਨ ਤਾਂ ਵਾਕਈ ਇਹਦੇ ਬਾਰੇ 'ਚ ਪਾਬੰਦੀ ਹੋਣੀ ਚਾਹੀਦੀ। ਲੇਕਿਨ ਮੇਰੇ ਖਿਆਲ 'ਚ ਕਾਰਕਰਦਗੀ ਥੋੜ੍ਹਾ ਸਵਿਚ ਪੈਂਡਲਮ ਨੂੰ ਕਰਨਾ ਚਾਹੀਦਾ, ਇਖਲਾਕੀ ਇਕਦਾਰ ਤੋਂ ਸਿਆਸੀ ਇਕਦਾਰ ਦੀ ਤਰਫ ਜਾਣਾ ਚਾਹੀਦਾ, ਤੇ ਫਿਰ ਮਾਸ਼ੀ ਇਕਦਾਰ ਦੀ ਤਰਫ, ਤੇ ਫਿਰ ਅਵਾਮੀ ਇਕਦਾਰ ਦੀ ਤਰਫ ਵੀ ਜਾਣਾ ਚਾਹੀਦਾ। ਇਹ ਬਿਲਕੁਲ ਹਕੂਮਤ ਖਤਮ ਹੋਣ ਤੋਂ ਬਾਅਦ ਹਕੂਮਤ ਖਤਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਹੀ ਨਿਗਰਾਨ ਸੈਟਅਪ ਸਾਹਮਣੇ ਆਉਂਦਾ ਜਾ ਰਿਹਾ ਹੈ, ਪਾਕਿਸਤਾਨ ਦੀ ਸਿਆਸਤ ਵੀ ਇੱਕ ਨਵਾਂ ਰੁਖ ਜਿਹੜਾ ਅਖਤਿਆਰ ਕਰਦੀ ਜਾ ਰਹੀ ਹੈ। ਜਿਸ ਤਰ੍ਹਾਂ ਹੀ ਨਿਗਰਾਨ ਕਾਬੀਨਾ ਜਿਹੜੀ ਹੈ ਵਫਾਕ ਦੀ ਉਹ ਮੁਕੰਮਲ ਹੋਏਗੀ ਤੇ ਪਾਕਿਸਤਾਨ ਦੀ ਸਿਆਸਤ ਦਾ ਰੁਖ ਜਿਹੜਾ ਇੱਕ ਵਾਰ ਜਿਹੜਾ ਮੁਕੰਮਲ ਚੇਂਜ ਹੋ ਜਾਏਗਾ। ਇਲੈਕਸ਼ਨ ਜਿਹੜੇ ਨੇ ਹਜੇ ਜਿਹੜੇ ਉਹ ਕੁਛ ਸਮੇਂ ਬਾਅਦ ਹੀ ਨਜ਼ਰ ਆ ਰਹੇ ਨੇ। ਇਸ ਦੇ ਨਾਲ ਹੀ ਬਾਊ ਸੰਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ YouTube ਤੇ Facebook ਚੈਨਲ ਪੰਜਾਬੀ ਨਿਊਜ਼। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਸਾਡੀ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਸਕੇ। ਅੱਲਾ ਨਿਗਹਿਬਾਨ।